कबीर धरती साध की तस्कर बैसे गाहें कि ਇਹ ਧਰਤੀ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮ ਦੇ ਲਈ ਰਾਈਟੀਅਸ ਵੈਲਿਊਜ਼ ਦੇ ਲਈ ਹੈ। ਜੇ ਇੱਥੇ ਤਸਕਰ ਜਾਂ ਚੋਰ ਆ ਕੇ ਬੈਠਣਗੇ ਤੇ ਫਿਰ ਇਹ ਸਿੱਖ ਦਾ ਫਰਜ਼ ਹੈ ਕਿ ਉਹ ਉਹਨਾਂ ਨੂੰ ਚੈਲੰਜ ਕਰੇ, ਉਸ ਦੇ ਖਿਲਾਫ ਲੜੇ। ਹੁਣ ਜਦੋਂ ਅਸੀਂ ਦੇਗ ਕਹਿੰਦੇ ਹਾਂ, ਮੈਂ ਕੜਾ ਪ੍ਰਸ਼ਾਦ ਤੱਕ ਮਹਿਦੂਦ ਨਹੀਂ ਹੈ। ਦੇਗ ਇਕਨੋਮਿਕਲ ਪ੍ਰੋਸਪੈਰਿਟੀ ਦਾ ਨਾਂ ਹੈ, ਆਰਥਿਕ ਖੁਸ਼ਹਾਲੀ ਦਾ ਨਾਂ ਹੈ। ਕੋਈ ਭੁੱਖਾ ਨਾ ਸਮਝ। ਹੁਣ ਗੱਲ ਇਹ ਹੈ ਵੀ ਅਸੀਂ ਜਦੋਂ ਪੰਥ ਕੀ ਜੀਤ ਤੋਂ ਪਹਿਲਾਂ ਦੇਗ ਤੇ ਫਤਿਹ ਦਾ ਜਿਹੜਾ ਉਹ ਨਾਰਾ ਬੁਲੰਦ ਕਰਦੇ ਹਾਂ, ਕਿਉਂਕਿ ਦੇਗ ਤਾਂ ਹੀ ਸੰਭਵ ਹੈ, ਤਾਂ ਹੀ ਗਰੀਬੀ ਕੱਟੀ ਜਾਏਗੀ ਜੇ ਤੁਹਾਡੇ ਕੋਲ ਤੇਗ ਹੈ। ਤੇਗ ਪੋਲੀਟੀਕਲ ਪਾਵਰ ਦੇ ਲਈ ਹੈ। ਤੇਗ ਤੋਂ ਬਿਨਾਂ ਨਾ ਤੁਸੀਂ ਪੋਲੀਟੀਕਲ ਪਾਵਰ ਹਾਸਲ ਕਰ ਸਕਦੇ ਹੋ, ਨਾ ਸਰਬੱਤ ਦਾ ਭਲਾ ਕਰ ਸਕਦੇ ਕਿ ਭਾਈ ਕਿਸੇ ਨੇ ਰਾਜ ਤੁਹਾਨੂੰ ਪਲੇਟਰ ਦੇ ਵਿੱਚ ਰੱਖ ਕੇ ਤਸ਼ਤਰੀ ਦੇ ਵਿੱਚ ਪਰੋਸ ਕੇ ਨਹੀਂ ਦੇਣਾ ਹੈ। ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ ਤੇ ਤੁਸੀਂ ਧਾਰਮਿਕ ਵੈਲਿਊਜ਼ ਨੂੰ, ਰਾਈਟੀਅਸਨੈਸ ਦੀਆਂ ਵੈਲਿਊਜ਼ ਨੂੰ ਅੱਗੇ ਨਹੀਂ ਤੋਰ ਸਕਦੇ। ਤੇ ਜੇ ਧਰਮ ਨਹੀਂ ਹੋਏਗਾ, ਧਰਮ ਬਿਨਾਂ ਸਭ ਦਲੇ ਮਲੇ ਹੈ, ਫਿਰ ਮਲੇਛਾਂ ਦਾ ਰਾਜ ਹੀ ਹੋਏਗਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਅਨੀਲ ਮੁਕੋਟ। ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ। ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅੱਜ 28 ਅਪ੍ਰੈਲ 2026 14 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਸਾਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ, ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ, ਕੈਨੇਡਾ ਤੋਂ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ 40ਵੀਂ ਵਰ੍ਹੇਗੰਢ ਹੈ ਔਰ ਖਾਲਿਸਤਾਨ ਸੰਘਰਸ਼ ਦੇ ਇਹਨਾਂ 40 ਵਰ੍ਹਿਆਂ ਵਿੱਚ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਹੋਈਆਂ ਹਨ। ਸੋ ਅਸੀਂ ਇਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਇਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹਾਂ। ਸੋ ਦੁਨੀਆ ਭਰ ਵਿੱਚ ਹੋ ਰਹੇ ਅੱਡ-ਅੱਡ ਸਮਾਗਮਾਂ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਵਚਨਬੱਧਤਾ ਨੂੰ ਦੁਹਰਾਇਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਓਨਟਾਰੀਓ ਗੁਰਦੁਆਰਾ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ। ਓਨਟਾਰੀਓ ਗੁਰਦੁਆਰਾ ਕਮੇਟੀ ਦੇ ਵਿੱਚ ਜਿੱਥੇ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਉਹਨਾਂ ਦੀ ਨੁਮਾਇੰਦਗੀ ਹੈ, ਉੱਥੇ ਖਾਸ ਤੌਰ 'ਤੇ ਸਾਡੇ ਵੀਰ ਬਲਕਰਨ ਸਿੰਘ ਗਿੱਲ ਔਰ ਉਹਨਾਂ ਦੀ ਸਾਰੀ ਟੀਮ, ਜਿਹੜੀ ਕਿ ਲਗਭਗ 30-35 ਸਾਲ ਪਹਿਲਾਂ ਜਦੋਂ ਕਿ ਲੇਟ 80s ਦੇ ਵਿੱਚ ਸਿੱਖ ਫੈਡਰੇਸ਼ਨ ਹੋਂਦ ਦੇ ਵਿੱਚ ਸੀ ਕੈਨੇਡਾ ਦੇ ਵਿੱਚ, ਉਦੋਂ ਤੋਂ ਜਿਹੜੇ ਨੇ ਐਜ਼ ਏ ਐਕਟਿਵਿਸਟ ਇਹਨਾਂ ਦਾ ਵੱਡਾ ਰੋਲ ਹੈ। ਔਰ ਸਾਡੀ TV 84 ਦੀ ਟੀਮ ਜਿਹੜੀ ਟੋਰਾਂਟੋ ਦੇ ਵਿੱਚ ਇਸ ਨਗਰ ਕੀਰਤਨ ਨੂੰ, ਜਿਹੜਾ ਕਿ ਗੁਰਦੁਆਰਾ ਸਾਹਿਬ ਮਾਲਟਨ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਤੱਕ ਜਾਏਗਾ, ਉਹਨਾਂ ਦੇ ਨਾਲ ਸਾਡੀ ਟੀਮ ਦੇ ਨਾਲ ਪੂਰਾ ਕੋਆਪਰੇਟ ਕਰਦੇ ਹਾਂ। ਓਨਟਾਰੀਓ ਗੁਰਦੁਆਰਾ ਕਮੇਟੀ ਨੇ ਲਾਈਵ ਕਰਨ ਦੇ ਲਈ ਜਿਹੜਾ TV 84 ਨੂੰ ਕਿਹਾ ਨਗਰ ਕੀਰਤਨ ਲਾਈਵ ਹੋਏਗਾ। ਔਰ ਇਹ ਜਿੱਥੇ ਖਾਲਸਾ ਸਾਜਨਾ ਦਿਵਸ ਦੀ ਯਾਦ ਨੂੰ ਸਮਰਪਿਤ ਹੈ, ਉੱਥੇ ਇਹ ਵਰ੍ਹਾ ਜਿਹੜਾ 2026 ਦਾ ਹੈ, ਇਹ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਵੀ ਹੈ ਔਰ ਇਸ ਨੂੰ ਹੀ ਇਹ ਸਮਰਪਿਤ ਹੈ। ਜਿੱਥੇ ਇਹਨਾਂ ਸਾਰੇ ਸਮਾਗਮਾਂ ਦੇ ਦੌਰਾਨ ਜਿਵੇਂ ਨਿਊਯਾਰਕ ਸਿੱਖ ਡੇ ਪੈਰੇਡ ਵੀ ਅਸੀਂ ਦੇਖੀ ਕਿ ਕਿਵੇਂ ਇਹ ਵੀ 40ਵੀਂ ਐਨੀਵਰਸਰੀ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ, ਔਰ ਫਿਰ ਇਸ ਦੇ ਨਾਲ ਜਿਹੜਾ ਜਿਵੇਂ ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਕਨਸੈਪਟ ਇਹ ਨਹੀਂ ਹੈ ਕਿ ਅਸੀਂ ਸ਼ਹੀਦ ਹੁੰਦੇ ਰਹੇ, ਸ਼ਹੀਦ ਹੋ ਰਹੇ ਹਾਂ, ਸ਼ਹੀਦ ਹੁੰਦੇ ਰਹਾਂਗੇ। ਇਹ ਠੀਕ ਹੈ ਕਿ ਸ਼ਹਾਦਤ ਦਾ ਬਹੁਤ ਵੱਡਾ ਰੁਤਬਾ ਹੈ, ਲੇਕਿਨ ਇਹ ਸ਼ਹਾਦਤ ਖਾਲਸਾ ਪੰਥ ਦੀ ਸੋਵਰਨਿਟੀ ਦੇ ਲਈ ਹੈ, ਬਾਦਸ਼ਾਹਤ ਦੇ ਲਈ ਹੈ, ਕਿਉਂਕਿ ਖਾਲਸੇ ਦਾ ਇਹ ਸੰਕਲਪ ਕਲੈਕਟਿਵਲੀ ਜਿਹੜਾ ਹੈ ਉਹ ਜਦੋਂ ਅਸੀਂ 1699 ਈਸਵੀ ਦੀ ਵਿਸਾਖੀ, ਜਦੋਂ ਕਿ ਖਾਲਸਾ ਪੰਥ ਦੀ ਸਾਜਨਾ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟ ਕਰਦੇ ਨੇ ਉਸ ਸ਼ਿਵਾਲਿਕ ਹਿਲਸ ਦੀ ਉਸ ਪਹਾੜੀ ਤੋਂ, 80,000 ਦੇ ਇਕੱਠ ਚੋਂ 5 ਗੁਰੂ ਕੇ ਪਿਆਰੇ ਜਿਹੜੇ ਨੇ ਉਹ ਆਪਣਾ ਆਪ ਗੁਰੂ ਦੀ ਤੇਗ ਦੇ ਸਮਰਪਣ ਕਰਦੇ ਨੇ। ਤੇ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਜਿਹੜੀ ਇੱਕ ਮੁੱਢਲੀਆਂ ਆਜ਼ਾਦੀਆਂ ਦੀ ਗੱਲ, ਇੱਕ ਰੱਬ ਦੀ ਯਾਦ ਔਰ ਜ਼ੁਲਮ ਨੂੰ ਨਾ ਸਹਾਰਨਾ, ਨਾ ਕਿਸੇ ਤੇ ਜ਼ੁਲਮ ਕਰਨਾ, ਇਹ ਜਿਹੜਾ ਕਨਸੈਪਟ 10 ਪਾਤਸ਼ਾਹੀਆਂ ਨੇ ਉਸ ਧਰਤੀ ਦੇ ਉੱਤੇ, ਜਿਸ ਨੂੰ ਇਹੀ ਨਹੀਂ ਕਿ ਨੈਰੇਟ ਕੀਤਾ, ਆਪਣੀਆਂ ਸ਼ਹਾਦਤਾਂ ਦੇ ਨਾਲ। ਗੁਰੂ ਅਰਜਨ ਸਾਹਿਬ 1606 ਈਸਵੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹ ਸ਼ਹਾਦਤ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦੇ ਲਈ, ਕਿਉਂਕਿ ਸ਼ਹੀਦ ਲਫ਼ਜ਼ ਦੀਆਂ ਧਾਰਮਿਕ ਕੋਨੋਟੇਸ਼ਨਸ ਨੇ। ਇਹ ਮਹਿਜ਼ ਜਿਹੜਾ ਹੈ ਉਹ ਠੀਕ ਹੈ, ਦੁਨੀਆ ਦੀਆਂ ਅੱਡ-ਅੱਡ ਮੂਵਮੈਂਟਸ ਜਿਹੜੀਆਂ ਆਜ਼ਾਦੀ ਦੀਆਂ ਨੇ, ਉਹਨਾਂ ਨੇ ਵੀ ਆਪਣੇ ਲੋਕ ਉਹਨਾਂ ਦੇ ਲਈ ਜਿਹੜੇ ਨੇ ਉਹ ਕੁਰਬਾਨ ਹੁੰਦੇ ਨੇ, ਲੇਕਿਨ ਜਿਵੇਂ ਇਸਲਾਮ ਦੇ ਵਿੱਚ ਸ਼ਹੀਦ ਦੀ ਕੋਨੋਟੇਸ਼ਨ ਮਜ਼ਹਬੀ ਤੌਰ ਦੇ ਉੱਤੇ ਜਿਹੜੀ ਹੈ ਉਹਦੀ ਇੱਕ ਆਪਣੀ ਅਹਿਮੀਅਤ ਹੈ, ਸੋ ਸਿੱਖੀ 'ਚ ਵੀ ਇਹ ਰਸਤਾ। ਔਰ ਜਦੋਂ ਅਸੀਂ ਸੋਵਰਨਿਟੀ ਦੇ ਲਈ ਜੂਝਣ ਦੀ ਗੱਲ ਵੀ, ਕਿਉਂਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਹੁਣ ਇਹ ਬੜੀ ਯੂਨੀਕ ਗੱਲ ਹੈ ਕਿ ਵੀ ਜੇ ਅਸੀਂ ਜਿੱਤ ਗਏ ਤੇ ਅਸੀਂ ਖਾਲਸੇ ਦੀ ਪਾਤਸ਼ਾਹਤ ਨੂੰ ਸਥਾਪਿਤ ਕਰਾਂਗੇ। ਤੇ ਖਾਲਸੇ ਦੀ ਪਾਤਸ਼ਾਹਤ ਦਾ ਮਤਲਬ ਕੋਈ ਦੂਸਰਿਆਂ ਦੇ ਹੱਕਾਂ ਦੇ ਉੱਤੇ ਛਾਪਾ ਨਹੀਂ ਹੈ, ਦੂਸਰਿਆਂ ਨੂੰ ਡੋਮੀਨੇਟ ਕਰਨਾ ਨਹੀਂ ਹੈ, ਦੂਸਰਿਆਂ ਨੂੰ ਦੁਬੈਲ ਬਣਾਉਣਾ ਨਹੀਂ ਹੈ। ਔਰ ਇਹ ਗੱਲ ਸਿਰਫ ਲਫ਼ਜ਼ਾਂ ਤੱਕ ਮਹਿਦੂਦ ਨਹੀਂ ਹੈ। ਅਸੀਂ ਦੇਖਦੇ ਹਾਂ ਕਿ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਥਾਪਿਤ ਹੁੰਦਾ ਹੈ, ਸਰਹੰਦ ਫਤਿਹ ਹੁੰਦੀ ਹੈ, ਫਤਿਹਗੜ੍ਹ ਸਾਹਿਬ ਉਸ ਨੂੰ ਰੀਨੇਮ ਕੀਤਾ ਜਾਂਦਾ ਹੈ, ਔਰ ਜਿਹੜਾ ਸਿੱਕਾ ਉਸ ਪਹਿਲੇ ਰਾਜ ਦਾ ਚਲਾਇਆ ਜਾਂਦਾ ਹੈ, ਉਸ ਦੇ ਉੱਤੇ ਇਹ ਅਲਫਾਜ਼ ਨੇ ਉਕਰੇ ਹੋਏ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਸਿੱਕਾ ਅਸੀਂ ਦੋ ਜਹਾਨਾਂ ਦੇ ਵਿੱਚ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਕਿ ਜਿਹੜੀ ਤੇਗ ਹੈ ਇਸ ਖਾਲਸੇ ਦੇ ਕੋਲ, ਇਹ ਗੁਰੂ ਨਾਨਕ ਪਾਤਸ਼ਾਹ ਦੀ ਹੈ। ਹੁਣ ਇਹ ਜਿਹੜੀ ਤੇਗ ਹੈ ਇਹ ਸੱਚ ਦੀ ਗੱਲ ਹੈ। ਨਾਨਕ ਰਾਜ ਚਲਾਇਆ, ਸੱਚ ਕੋਟ
ਸਤਾਣੀ ਨੀਮ ਦੇ ਕਿ ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਸਥਾਪਿਤ ਕੀਤਾ ਹੈ, ਉਸ ਦੀ ਨੀਂਹ ਜਿਹੜੀ ਹੈ ਉਹ ਬੜੀ ਪੁਖਤਾ ਹੈ। ਸੱਚ ਕੋ, ਉਹਦਾ ਕਿਲਾ ਸੱਚ ਦਾ ਹੈ, ਔਰ ਜਦੋਂ ਸੱਚ ਦਾ ਕਿਲਾ ਹੈ, ਮਾਰਗ ਹੀ ਸੱਚ ਦਾ ਹੈ। ਜਦੋਂ ਸ਼ਹਾਦਤ ਵੀ ਇਸ ਰਸਤੇ ਤੇ ਤੁਰਦੇ ਆ ਮਿਲਦੀ ਹੈ, ਕਿਉਂਕਿ ਸਾਰੀ ਜਰਨੀ ਹੀ ਰੂਹਾਨੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਜਿੱਥੇ ਇਹ ਸੱਚ ਦਾ ਕਿਲਾ, ਸੱਚ ਦਾ ਰਸਤਾ, ਕਿਵੇਂ ਸਚਿਆਰੇ ਹੋਣਾ ਤੇ ਸੱਚ, ਹੱਕ, ਇਨਸਾਫ, ਜਦੋਂ ਅਸੀਂ ਹੱਕ ਕਹਿੰਦੇ ਹਾਂ, ਰੱਬ ਦਾ ਨਾਮ ਵੀ ਹੱਕ ਹੈ। ਇਨਸਾਫ ਉਸ ਦਾ ਅਦਲ ਹੈ ਜਿਹੜਾ ਇਸ ਧਰਤੀ ਦੇ ਉੱਤੇ ਸਥਾਪਿਤ ਕਰਨਾ। ਕਿਉਂਕਿ ਗੁਰਬਾਣੀ ਇਹ ਯਾਦ ਦਹਾਨੀ ਕਰਵਾਉਂਦੀ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਧਰਤੀ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮ ਦੇ ਲਈ, ਰਾਈਟੀਅਸ ਵੈਲਿਊਜ਼ ਦੇ ਲਈ ਹੈ। ਜੇ ਇੱਥੇ ਤਸਕਰ ਜਾਂ ਚੋਰ ਆ ਕੇ ਬੈਠਣਗੇ ਤੇ ਫਿਰ ਇਹ ਸਿੱਖ ਦਾ ਫਰਜ਼ ਹੈ ਕਿ ਉਹ ਉਹਨਾਂ ਨੂੰ ਚੈਲੰਜ ਕਰੇ, ਉਸ ਦੇ ਖਿਲਾਫ ਲੜੇ। ਔਰ ਉਸ ਪਹਿਲੇ ਸਿੱਖ ਰਾਜ ਦਾ ਕੱਲਾ ਇਹੀ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਤੇਗ ਔਰ ਫਤਿਹ ਗੋਬਿੰਦ ਸਿੰਘ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਜ਼ਲ, ਉਹਨਾਂ ਦੀ ਰਹਿਮਤ ਦੇ ਨਾਲ ਸਾਨੂੰ ਮਿਲੀ। ਹੁਣ ਇਸ ਦਾ ਬਾਕੀ ਮਨੁੱਖਤਾ ਨਾਲ, ਬਾਕੀ ਧਰਮਾਂ ਨਾਲ ਜਾਂ ਕੁੱਲ ਇਨਸਾਨੀਅਤ ਨਾਲ ਕੀ ਤਾਲੁਕ ਹੈ? ਉਹ ਜਿਹੜੀ ਸਾਡੀ ਰਾਇਲ ਸਟੈਂਪ ਸੀ, ਪਹਿਲੀ ਸ਼ਾਹੀ ਮੋਹਰ, ਜਿਹਦੇ ਥੱਲੇ ਪਹਿਲਾ ਹੁਕਮਨਾਮਾ ਜਾਂ ਪਹਿਲਾ ਸ਼ਾਹੀ ਫਰਮਾਨ ਜਾਂ ਪਹਿਲੀ ਰਾਇਲ ਡਿਕਰੀ ਜਿਹੜੀ ਜਾਰੀ ਕੀਤੀ ਗਈ, ਉਹ ਇਹ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਜਿਹੜੀ ਮੋਹਰ ਸੀ ਜਿਸ ਦੇ ਥੱਲੇ ਫਰਮਾਨ ਜਾਰੀ ਹੋਇਆ, ਉਸ ਦੇ ਉੱਤੇ ਅਲਫਾਜ਼ ਸਨ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ, ਹੁਣ ਜਦੋਂ ਅਸੀਂ ਦੇਗ ਕਹਿੰਦੇ ਹਾਂ, ਮੈਜ਼ ਕੜਾ ਪ੍ਰਸ਼ਾਦ ਤੱਕ ਮਹਿਦੂਦ ਨਹੀਂ ਹੈ। ਦੇਗ ਇਕਨੋਮਿਕਲ ਪ੍ਰੋਸਪੈਰਿਟੀ ਦਾ ਨਾਂ ਹੈ, ਆਰਥਿਕ ਖੁਸ਼ਹਾਲੀ ਦਾ ਨਾਂ ਹੈ। ਕੋਈ ਭੁੱਖਾ ਨਾ ਸਵੇ, ਜਿਹੜੀ ਸਭ ਤੋਂ ਇਨਸਾਨ ਦੀ ਬੇਸਿਕ ਨੀਡ ਹੈ। ਮੈਨੂੰ ਯਾਦ ਹੈ ਬਚਪਨ ਜਦੋਂ ਕਾਮਰੇਡਾਂ ਦੀਆਂ ਯੂਨੀਅਨਾਂ ਜਾਂ ਮੁਲਾਜ਼ਮ ਜਿਹੜੀਆਂ ਯੂਨੀਅਨਾਂ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਵੀ ਲੈਫਟਿਸਟ ਹੀ ਸਨ, ਉਹਨਾਂ ਦਾ ਇੱਕੋ ਹੀ ਨਾਰਾ ਹੁੰਦਾ ਸੀ, ਹਮ ਕਿਆ ਚਾਹਤੇ ਹੈ, ਰੋਟੀ ਕਪੜਾ ਔਰ ਮਕਾਨ। ਇਹ ਬੇਸਿਕ ਹਰ ਇਨਸਾਨ ਦੀ ਜਿਹੜੀ ਬੇਸਿਕ ਰੋਟੀ ਤੋਂ ਸ਼ੁਰੂ ਹੁੰਦੀ ਹੈ। ਅਜੇ ਕਪੜਾ ਘੱਟ ਮੈਲਾ ਕੋਈ ਬੋਰੀ ਲਪੇਟ ਸਕਦਾ ਆਪਣੇ ਆਲੇ ਦੁਆਲੇ, ਰੋਟੀ ਬਿਨਾ ਤਾਂ ਨਹੀਂ ਹੈ। ਤੇ ਇੱਥੇ ਤਾਂ ਕਨਸੈਪਟ ਹੀ ਦੇਖਦਾ ਕੋਈ ਭੁੱਖਾ ਨਾ ਸਵੇਂ। ਔਰ ਇਹ ਗੱਲ ਮਹਿਜ਼ ਲਫ਼ਜ਼ਾਂ 'ਚ ਨਹੀਂ ਹੈ। ਅੱਜ ਜਦੋਂ ਦੁਨੀਆ ਦੇ ਵੱਡੇ ਵੱਡੇ ਜਰਨਲਿਸਟ ਹਰਮੰਦਰ ਸਾਹਿਬ ਨੂੰ ਕਵਰ ਕਰਦੇ ਨੇ, ਉਹ ਕਹਿੰਦੇ ਨੇ ਲਾਰਜੈਸਟ ਈਟਰੀ ਇਨ ਦਾ ਵਰਲਡ, ਕਿ 1.5 ਲੱਖ ਲੋਕ ਰੋਜ਼ਾਨਾ। ਔਰ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਜਿਹੜਾ ਤੁਸੀਂ ਉਹ ਸੁੱਕੀਆਂ ਰੋਟੀਆਂ ਫੜਾ ਰਹੇ ਹੋ ਜਾਂ ਦੂਜਾ, ਦਾਲ ਸਬਜ਼ੀ ਨਾਲ ਮਿੱਠਾ ਵੀ, ਔਰ ਜਿਸ ਪਿਆਰ ਦੇ ਨਾਲ ਉਹ ਪਰੋਸਿਆ ਜਾਂਦਾ ਹੈ, ਜਿਸ ਲੈਵਲ ਦੇ ਉੱਤੇ। ਔਰ ਕੱਲਾ ਇਹੀ ਨਹੀਂ, ਦਰਬਾਰ ਸਾਹਿਬ ਤਾਂ ਇੱਕ ਸੈਂਟਰ ਹੈ ਉਹ ਦੱਸਣ ਦੇ ਲਈ ਕਿ ਭਾਈ ਇਹ ਦੇਗ ਦਾ ਕਨਸੈਪਟ ਕੀ ਹੈ, ਭੁੱਖੇ ਨਾ ਸੌਣ ਦਾ ਕਨਸੈਪਟ ਕੀ ਹੈ। ਕੁੱਲ ਦੁਨੀਆ 'ਚ ਆ ਇੱਕ ਪਿਛਲੇ ਦਿਨਾਂ 'ਚ ਇਟਾਲੀਅਨ ਜਿਹੜਾ ਸ਼ਾਇਦ ਜਾਂ ਦੂਸਰਾ ਸੀ ਇਟਲੀ ਦੇ ਗੁਰਦੁਆਰਿਆਂ 'ਚੋਂ ਗੁਜ਼ਰਿਆ ਟਰੈਵਲਰ, ਉਹ ਇਹ ਕਹਿੰਦੇ ਨੇ ਕਿ ਵੀ ਸਾਨੂੰ ਇਹ ਸਮਝ ਆਈ ਦੁਨੀਆ 'ਚ ਸੱਚਮੁੱਚ ਇਨਸਾਨੀਅਤ ਦੀ ਗੱਲ ਕਰਨੀ ਹੈ, ਤੁਸੀਂ ਕਿਤੇ ਪਹੁੰਚ ਕੇ ਪੁੱਛ ਲਓ ਗੁਰਦੁਆਰਾ ਕਿੱਥੇ ਹੈ, ਤੁਹਾਨੂੰ ਉਹ ਭਾਵੇਂ ਅੱਧੀ ਰਾਤ ਨੂੰ ਜਾ ਕੇ ਅਸੀਂ ਉਹਨਾਂ ਦਾ ਦਰਵਾਜ਼ਾ ਖੜਕਾਇਆ ਹੋਏ, ਪਹਿਲਾ ਸਵਾਲ ਉਹ ਪੰਜਾਬੀ 'ਚ ਕਹਿੰਦਾ, ਉਹਨੇ ਉਹ ਲਫ਼ਜ਼ ਯਾਦ ਕੀਤੇ ਹੋਏ ਸੀ ਕਿ ਉਹ ਪੁੱਛਦਾ ਵੀ ਪ੍ਰਸ਼ਾਦਾ ਛਕ ਲਓ। ਕਿ ਵੀ ਅੱਧੀ ਰਾਤ ਨੂੰ ਉੱਠ ਕੇ ਵੀ ਭਾਵੇਂ ਉਹ ਇੱਕ ਗ੍ਰੰਥੀ ਸੇਵਾ ਵਾਲਾ ਹੋਏਗਾ, ਉਹ ਵੀ ਉਹਨੂੰ ਪ੍ਰਸ਼ਾਦਾ ਜਿਹੜਾ ਉਹ ਛਕਾਏਗਾ। ਔਰ ਜਿੱਥੇ ਵੱਡੇ ਪੁਰਤਗਾਲ ਦੇ ਹਵਾਲੇ ਨਾਲ ਇੱਕ ਪਾਕਿਸਤਾਨੀ ਕਹਿ ਰਿਹਾ ਸੀ, ਉਹ ਕਹਿੰਦਾ ਜੀ ਜਿਹੜੇ ਸਾਡੇ ਵੀ ਮੁੰਡੇ ਜਾਂਦੇ ਨੇ ਜਾਂ ਦੂਜੇ, ਉੱਥੇ ਮਹਿੰਗੀ ਚੀਜ਼ ਕਈ ਵਾਰ ਨੌਕਰੀਆਂ ਨਹੀਂ ਨੇ। ਗੁਰਦੁਆਰਾ ਹੈ ਲਿਸਬਨ ਦੇ ਵਿੱਚ, ਦੂਸਰੀ ਥਾਵਾਂ ਤੇ ਹਰ ਇੱਕ ਨੂੰ ਪਤਾ ਹੈ ਕਿ ਭਾਈ ਉੱਥੇ ਕਿਸੇ ਨੇ ਨਹੀਂ ਪੁੱਛਣਾ ਵੀ ਤੇਰਾ ਨਾਂ ਕੀ ਹੈ, ਤੇਰੀ ਜ਼ਾਤ ਕੀ ਹੈ, ਤੂੰ ਕਿੱਥੋਂ ਆਇਆ, ਤੇਰਾ ਮਜ਼ਹਬ ਕੀ ਹੈ। ਹੁਣ ਇਹ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ ਜੇ ਗੁਰੂ ਨਾਨਕ ਪਾਤਸ਼ਾਹ ਨੇ ਮੁੱਢਲੀਆਂ ਜੇ ਗੱਲ ਕੱਲੀ ਸੱਚੇ ਸੌਦੇ ਤੱਕ ਮਹਿਦੂਦ ਨਹੀਂ ਸੀ ਕਿ ਜੀ ਇੱਕ ਵਾਕਿਆ ਹੋਇਆ ਕਿ ਜੀ ਗੁਰੂ ਸਾਹਿਬ ਨੇ ਉਹਨਾਂ ਨੂੰ ਖਵਾ ਕੇ ਔਰ ਜੇ ਪਿਤਾ ਨੇ ਡਾਂਟਿਆ ਤਾਂ ਉਹਨਾਂ ਨੇ ਕਿਹਾ ਜੀ ਇਸ ਤੋਂ ਸੱਚਾ ਸੌਦਾ ਕੀ ਹੋ ਜਾਏ। ਇਹ ਉਹ ਨਹੀਂ ਹੈ। ਜੇ ਅਸੀਂ ਇਹ ਕਹਿਣਾ ਹੋਏ ਕਿ ਵੀ ਜਿਹੜੀ ਉਹ 20 ਰੁਪਏ ਦਾ ਮੂਲ ਗੁਰੂ ਨਾਨਕ ਪਾਤਸ਼ਾਹ ਨੇ ਪਾਇਆ, ਉਸ ਮੂਲ ਉੱਥੇ ਹੀ ਹੈ। ਉਹਨੇ ਉਸ ਸਿਸਟਮ ਨੂੰ
ਹਰ ਸਿੱਖ ਦੇ ਅੰਦਰ ਉਹਦੀ ਪ੍ਰੋਗਰਾਮਿੰਗ ਕਰ ਦਿੱਤੀ ਹੋਈ ਹੈ ਕਿਤੇ ਵੀ ਤੁਸੀਂ ਉਹ ਦੇਖੋਗੇ। ਠੀਕ ਹੈ, ਝਗੜੇ ਵੀ ਨੇ ਗੁਰਦੁਆਰਿਆਂ 'ਚ ਮੈਨੇਜਮੈਂਟਾਂ ਨੂੰ ਲੈ ਕੇ ਵੀ, ਕਈ ਵਾਰ ਘਟੀਆ ਲੈਵਲ ਦੇ ਉੱਤੇ ਵੀ ਕਮੇਟੀਆਂ ਲੇਕਿਨ ਜਦੋਂ ਲੰਗਰ ਦਾ ਮਾਮਲਾ ਆਉਂਦਾ ਹੈ ਕੋਈ ਇਹ ਸਵਾਲ ਨਹੀਂ ਚੁੱਕ ਸਕਦਾ ਕਿ ਕਿਹਨੂੰ ਤੁਸੀਂ ਬਹਿਣ ਦੇਣਾ ਹੈ, ਕਿਹਨੂੰ ਨਹੀਂ ਹੈ, ਕਿੱਥੋਂ ਰਸਦ ਆਉਂਦੀ ਹੈ, ਕਿੱਥੋਂ। ਔਰ ਬਹੁਤ ਵਾਰ ਜਿਹੜੇ ਵੱਡੇ ਵੱਡੇ ਤਖਤ ਸਾਹਿਬਾਨ ਤੋਂ ਇਲਾਵਾ ਵੀ ਜਿੱਥੇ ਕੋਈ ਰਾਹ ਦੇ ਵਿੱਚ ਕਿਤੇ ਹਾਈਵੇ ਦੇ ਉੱਤੇ ਦੂਜੇ ਲੱਗੇ ਨੇ, ਉਹਨਾਂ ਨੂੰ ਪੁੱਛਦੇ ਨੇ ਜਿਹੜੇ ਇੰਟਰਵਿਊਅਰ ਹੁੰਦੇ ਨੇ ਕਿ ਬਈ ਇੰਨਾ ਖਰਚ, ਕਹਿੰਦੇ ਜੀ ਪਤਾ ਨਹੀਂ ਹੈ, ਇੱਕ ਟਰੱਕ ਆਇਆ ਸੀ ਉਹ ਇੰਨੇ ਜਿਹੜਾ ਉਹ ਆਟਾ ਲਾ ਗਿਆ, ਇੰਨੇ ਚੌਲ ਲਾ ਗਿਆ, ਉਹਨਾਂ ਕਹਿੰਦੇ ਜੀ ਉਹ ਕੋਈ ਇੱਥੇ ਦੱਸਦਾ ਨਹੀਂ ਹੈ। ਬਿਲਕੁਲ ਇਹ ਹੈ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ। ਸੋ ਜਿਹੜੀ ਸਭ ਤੋਂ ਵੱਡੀ ਗੱਲ ਜਿੱਥੇ ਲੋਕ ਭੁੱਖ ਨਾਲ ਮਰਦੇ ਨੇ ਅੱਜ ਵੀ, ਜਦੋਂ ਕਿ ਹੁਣ ਇਹ ਕ੍ਰਾਈਸਿਸ ਹੈ, ਦੂਸਰਾ ਹੈ ਕਿ ਕੁਝ ਰਿਪੋਰਟ ਹੁੰਦੀਆਂ ਕੁਝ ਨਹੀਂ ਹੁੰਦੀਆਂ ਅਫਰੀਕਨ ਮੁਲਕਾਂ 'ਚ ਔਰ ਦੂਸਰੀ, ਲੇਕਿਨ ਇਹ ਉਹ ਮੂਲ ਸਿਧਾਂਤ ਹੈ ਜਿਹੜੀ ਦੇਗ ਦੇ ਨਾਲ। ਔਰ ਇਹੀ ਜਿਹੜੇ ਰਾਇਲ ਸਟੈਂਪ ਦੇ ਉੱਤੇ ਲਫ਼ਜ਼ ਸੀ, ਜਦੋਂ ਠੀਕ 90 ਸਾਲ ਬਾਅਦ, ਲਗਭਗ 99 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ 1799 ਚ ਲਾਹੌਰ ਤਖਤ ਦੇ ਉੱਤੇ ਕਾਬਜ਼ ਹੁੰਦੇ ਨੇ ਤੇ ਉਸ ਦਾ ਨਾਂ ਸਰਕਾਰੇ ਖਾਲਸਾ ਜੀਓ ਹੈ। ਉਸ ਦੀ ਰਾਇਲ ਸਟੈਂਪ ਵੀ ਉਹੀ ਹੈ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਪਹਿਲੇ ਸਿੱਖ ਰਾਜ ਵੇਲੇ ਸੀ। ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਦੇਗ ਨਾਲ ਤੇਗ ਦਾ ਸਿੱਧਾ ਸੰਬੰਧ ਹੈ। ਜਦੋਂ ਸਾਡੇ ਨਗਰ ਕੀਰਤਨਾਂ 'ਚ ਜਾਂ ਦੀਵਾਨਾਂ 'ਚ ਦੇਗ ਤੇਗ ਫਤਿਹ ਪੰਥ ਕੀ ਜੀਤ। ਹੁਣ ਗੱਲ ਇਹ ਹੈ ਵੀ ਅਸੀਂ ਜਦੋਂ ਪੰਥ ਕੀ ਜੀਤ ਤੋਂ ਪਹਿਲਾਂ ਦੇਗ ਤੇਗ ਫਤਿਹ ਦਾ ਜਿਹੜਾ ਉਹ ਨਾਰਾ ਬੁਲੰਦ ਕਰਦੇ ਹਾਂ, ਕਿਉਂਕਿ ਦੇਗ ਤਾਂ ਹੀ ਸੰਭਵ ਹੈ, ਤਾਂ ਹੀ ਗਰੀਬੀ ਕੱਟੀ ਜਾਏਗੀ ਜੇ ਤੁਹਾਡੇ ਕੋਲ ਤੇਗ ਹੈ। ਤੇਗ ਪੋਲੀਟੀਕਲ ਪਾਵਰ ਦੇ ਲਈ ਹੈ। ਤੇਗ ਤੋਂ ਬਿਨਾ ਨਾ ਤੁਸੀਂ ਪੋਲੀਟੀਕਲ ਪਾਵਰ ਹਾਸਲ ਕਰ ਸਕਦੇ ਹੋ, ਨਾ ਸਰਬੱਤ ਦਾ ਭਲਾ ਕਰ ਸਕਦੇ ਹੋ। ਔਰ ਇਸੇ ਲਈ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੁਹਰਾਉਂਦੇ ਹਾਂ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ, ਕਉ किसी को राज ना दे हैं जो ले हैं निज बल से ले हैं। पहली गल ये समझाई, फिर ये गल समझाई कि राज बिना न धर्म चले हैं, धर्म बिना सब दले मले हैं। हुण ये जिहड़ा डिक्टेट है गुरु साहब दा फरमान है, मुढ़ले लफज ये ने कि शस्त्रन के अधीन है राज, कि जे जिहड़ी पोलिटिकल पावर है वो तुहाडी उस स्ट्रेंथ तेग रिप्रेजेंट ਜਿਹੜੀ ਹੈ ਉਹ ਤੁਹਾਡੀ ਆਰਮਡ ਸਟਰਗਲ ਨੂੰ ਕਰਦੀ ਹੈ, ਹਥਿਆਰਬੰਦ ਸੰਘਰਸ਼ ਨੂੰ ਕਰਦੀ ਹੈ, ਤੁਹਾਡੀ ਫੌਜੀ ਤਾਕਤ ਨੂੰ ਕਰਦੀ ਹੈ। ਔਰ ਇਹ ਗੱਲ ਸਮਝਾਈ ਕਿ ਭਾਈ ਕਿਸੇ ਨੇ ਰਾਜ ਤੁਹਾਨੂੰ ਪਲੇਟਰ ਦੇ ਵਿੱਚ ਰੱਖ ਕੇ ਤਸ਼ਤਰੀ ਦੇ ਵਿੱਚ ਪਰੋਸ ਕੇ ਨਹੀਂ ਦੇਣਾ ਹੈ, ਇਹ ਨਿਜ ਬਲ ਸੇ ਲੈ। ਜਦੋਂ ਤੁਸੀਂ ਤਾਕਤਵਰ ਆਪਣੀ ਤਾਕਤ ਦੇ ਨਾਲ ਹੀ ਜਿਹੜੀ ਪੋਲੀਟੀਕਲ ਪਾਵਰ is not given, it is grabbed। ਇਹ ਦਿੱਤੇ ਨਹੀਂ ਜਾਂਦੇ ਕੋਈ ਤੁਹਾਨੂੰ ਟ੍ਰੇਜ। ਔਰ ਇਹ ਵੀ ਫਿਰ ਗੱਲ ਸਮਝਾਈ ਕਿ ਇਹ ਗੱਲ ਯਾਦ ਰੱਖੋ, ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ ਤੇ ਤੁਸੀਂ ਧਾਰਮਿਕ ਵੈਲਿਊਜ਼ ਨੂੰ, ਰਾਈਟੀਅਸਨੈਸ ਦੀਆਂ ਵੈਲਿਊਜ਼ ਨੂੰ ਅੱਗੇ ਨਹੀਂ ਤੋਰ ਸਕਦੇ। ਤੇ ਜੇ ਧਰਮ ਨਹੀਂ ਹੋਏਗਾ, ਧਰਮ ਬਿਨਾ ਸਭ ਦਲੇ ਮਲੇ ਹੈ, ਫਿਰ ਮਲੇਛਾਂ ਦਾ ਰਾਜ ਹੀ ਹੋਏਗਾ। ਫਿਰ ਜਿਹੜੇ ਨੇ ਉਹ ਮੋਦੀ ਔਰ ਨੇਤਨਯਾਹੂ ਤੇ ਪੁਤਿਨ ਤੇ ਇਹੀ ਲੋਕ ਜਿਹੜੇ ਸਖਣੇ ਨੇ ਧਾਰਮਿਕ ਵੈਲਿਊਜ਼ ਤੋਂ, ਲੇਕਿਨ ਹਿਪੋਕ੍ਰੇਸੀ ਦੇ ਥੱਲੇ ਉਸ ਕਿਸਮ ਦੇ ਲਬਾਦੇ ਦੇ ਵਿੱਚ ਨੇ। ਫਿਰ ਨੈਰੇਟਿਵ ਕੀ ਹੋਏਗਾ? ਹੁਣ ਅੱਜ ਜਿਹੜੀ ਇੱਕ ਘਟਨਾ ਸਾਰੇ ਸੋਸ਼ਲ ਮੀਡੀਆ ਤੇ ਡਿਸਕਸ ਹੋ ਰਹੀ ਹੈ, ਇੱਕ ਛੋਟਾ ਬੱਚਾ ਜਿਹੜਾ ਜਸਨੂਰ ਸਿੰਘ ਉਹਦਾ ਨਾਂ ਹੈ, ਪੰਜਾਬ ਦੇ ਸਕੂਲ ਦੇ ਵਿੱਚ ਉਹ ਜਿਹੜੀ ਮੈਡਮ ਹੈ ਸਕੂਲ ਦੀ, ਉਹ ਜਵਾਹਰ ਲਾਲ ਨਹਿਰੂ ਦਾ ਚੈਪਟਰ ਪੜ੍ਹਾ ਰਹੀ ਹੈ ਤੇ ਉਹ ਇਹ ਕਹਿ ਰਹੀ ਹੈ ਕਿ ਉਹਦੀ ਡਾਟਰ ਇੰਦਰਾ ਗਾਂਧੀ ਵੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਬਣੀ, ਉਹ ਬੜੀ ਅੱਛੀ ਔਰਤ ਸੀ। ਤੇ ਜਸਨੂਰ ਸਿੰਘ ਖਲੋ ਕੇ ਕਹਿੰਦਾ, ਮੈਡਮ ਉਹ ਅੱਛੀ ਔਰਤ ਕਿਵੇਂ ਸੀ? ਉਹਨੇ ਤਾਂ ਸਾਡੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਸਾਡਾ ਅਕਾਲ ਤਖਤ ਢਾਹ ਦਿੱਤਾ। ਉਹਨੇ ਉਹਨੂੰ ਬਾਹਰ ਕੱਢ ਕੇ ਮੈਡਮ ਨੇ ਉਹਦੇ ਚਪੇੜਾਂ ਮਾਰੀਆਂ ਤਿੰਨ। ਔਰ ਫਿਰ ਇੱਕ ਹੋਰ ਟੀਚਰ ਆਈ, ਉਹਨੇ ਜਾ ਕੇ ਆਪਣੇ ਘਰ ਦੱਸਿਆ। ਅੱਜ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਔਰ ਜਿਹੜੀਆਂ ਨੇ ਉੱਥੇ ਪਹੁੰਚੀਆਂ ਔਰ ਉਹ ਮਾਫੀਨਾਮੇ ਔਰ ਦੂਜੇ ਹੋ ਰਹੇ ਨੇ। ਪਰ ਗੱਲ ਇਹ ਨਹੀਂ ਹੈ, ਗੱਲ ਜਦੋਂ ਅਸੀਂ ਇਹ ਘਟਨਾ ਕੋਈ ਇੱਕ ਨਹੀਂ ਹੈ, ਕਿੰਨੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਕਕਾਰਾਂ ਦੀ ਬੇਅਦਬੀ, ਕਿਤੇ ਕੋਈ ਜਿਹੜਾ ਉਹ ਕਿਸੇ ਦੀ ਦਸਤਾਰ ਲਾ ਰਿਹਾ, ਕਿਸੇ ਦਾ ਦੂਜਾ ਕਰ ਰਿਹਾ। ਇਹ ਉਦੋਂ ਹੀ, ਕਿਉਂਕਿ ਹੁਣ ਨੈਰੇਟਿਵ ਉਹਨਾਂ ਦੀ ਹਕੂਮਤ ਹੈ, ਉਹਨਾਂ ਨੇ ਜੋ ਕਿਤਾਬਾਂ ਦੇ ਚੈਪਟਰਾਂ 'ਚ ਲਿਖਿਆ ਹੋਇਆ ਹੈ
ਨਹਿਰੂ ਨੂੰ ਔਰ ਇੰਦਰਾ ਗਾਂਧੀ ਉਹਨਾਂ ਦੇ ਹੀਰੋ ਨੇ, ਸਾਡੇ ਵਿਲਨ ਨੇ, ਉਹਨਾਂ ਦੇ ਨੇ। ਪਰ ਅਲਟੀਮੇਟਲੀ ਜਦੋਂ ਅਸੀਂ ਨੈਰੇਟਿਵ ਦੀ ਵੀ ਗੱਲ ਕਰਦੇ ਹਾਂ, ਔਰ ਜਾਂ ਜਿਵੇਂ ਉਹ ਅਫਰੀਕਨ ਪ੍ਰੋਵਰਬ ਅਕਸਰ ਦੁਹਰਾਇਆ ਜਾਂਦਾ ਹੈ ਕਿ ਭਾਈ ਸ਼ੇਰ ਔਰ ਸ਼ਿਕਾਰੀ ਦੀ ਲੜਾਈ ਦੇ ਵਿੱਚ ਕਿਉਂਕਿ ਸ਼ਿਕਾਰੀ ਜਿੱਤਦਾ ਤੇ ਨੈਰੇਟਿਵ ਫਿਰ ਸ਼ਿਕਾਰੀ ਦਾ ਹੁੰਦਾ ਹੈ, ਜੀ ਮੈਂ ਮਚਾਨ ਕਿੰਨਾ ਖੂਬਸੂਰਤ ਬਣਾਇਆ, ਮੇਰੀ ਬੰਦੂਕ ਦੀ ਗੋਲੀ, ਮੇਰਾ ਸ਼ਿਸਤ, ਮੇਰਾ ਨਿਸ਼ਾਨਾ ਐਨ ਟਿਕਾਣੇ ਤੇ ਲੱਗਾ। ਸ਼ੇਰ ਦੇ ਕੋਲ ਤਾਂ ਨੈਰੇਟਿਵ ਨਹੀਂ ਹੈ ਕਿ ਭਾਈ ਜੇ ਮੇਰੇ ਹੱਥ ਵੀ ਬੰਦੂਕ ਹੁੰਦੀ ਫਿਰ ਮੈਂ ਇਹਨੂੰ ਦੱਸਦਾ ਵੀ ਨਿਸ਼ਾਨਾ ਇਹਦਾ ਚੰਗਾ ਕਿ ਮੇਰਾ ਚੰਗਾ, ਵੀ ਮੈਂ ਆਪਣੇ ਪੰਜਿਆਂ ਦੇ ਨਾਲ ਹੀ ਲੜਿਆ ਪਰ ਮੈਂ 19 ਕੀ ਜੰਪ ਕਰ ਸਕਦਾ ਜੋ ਮੇਰੇ ਤੋਂ ਉੱਚਾ ਸੀ ਤੇ ਫਾਈਨਲੀ ਮੈਂ ਤਾਂ ਜੂਝ ਕੇ ਮਰਿਆ, ਮੈਂ ਉਹਦੇ ਅੱਗੇ ਜਿਹੜਾ ਉਹ ਤਰਲੇ ਨਹੀਂ ਕੀਤੇ। ਹੁਣ ਇਹ ਸ਼ੇਰ ਦਾ ਨੈਰੇਟਿਵ ਹੈ। ਸੋ ਜਦੋਂ ਅਸੀਂ ਤੇਗ ਦੇ ਨਾਲ ਜੋੜ ਕੇ ਜਿਹੜਾ ਉਹ ਤੇਗ ਦੀ ਗੱਲ ਕਰਦੇ ਹਾਂ ਤੇ ਉਸ ਚੋਂ ਹੀ ਫਿਰ ਫਤਹ ਨਿਕਲਦੀ ਹੈ। ਤੇ ਸਾਡਾ ਇਹ ਯਕੀਨ ਹੈ ਕਿ ਜਦੋਂ ਤੁਸੀਂ ਰੱਬ ਦੇ ਰਸਤੇ ਤੇ ਤੁਰਦੇ ਹੋ, ਜਿੱਤ ਉਹ ਤੁਹਾਡੀ ਨਹੀਂ ਹੁੰਦੀ, ਜੀਤ ਭਈ ਭੰਗਾਣੀ ਦਾ ਯੁੱਧ 10ਵੇਂ ਪਾਤਸ਼ਾਹ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਹੇ ਵਾਹਿਗੁਰੂ ਮੇਰੀ ਜਿੱਤ ਹੋਈ ਜੰਗ ਦਾ ਅਖੀਰ ਬਿਆਨ ਹੈ, ਪਰ ਮੇਰੀ ਨਹੀਂ ਤੇਰੀ ਹੋਈ। ਔਰ ਇਹੀ ਸਾਡੀ ਗ੍ਰੀਟਿੰਗ ਹੀ ਇਹ ਹੈ ਜਦੋਂ ਦੋ ਸਿੱਖ ਆਪਸ ਚ ਮਿਲਦੇ ਨੇ। ਔਰ ਬਹੁਤ ਵਾਰ ਸਾਡੇ ਪਾਕਿਸਤਾਨੀ ਵੀਰ ਭੈਣਾਂ ਪੁੱਛਦੇ ਵੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ, ਕਿ ਭਾਈ ਇਹ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੀ ਮੌਜ ਪ੍ਰਗਟ ਹੋਇਆ। ਔਰ ਜਿਹੜਾ ਵਾਹਿਗੁਰੂ ਨੇ ਹੀ ਜਿਹੜਾ ਵੰਡਰਫੁਲ ਜਿਹੜਾ ਵਾਹਿਗੁਰੂ ਹੈ, ਔਰ ਇਹ ਵਾਹ ਵਾਹ ਜਦੋਂ ਜਿਹਨੂੰ ਇਸਲਾਮ 'ਚ ਸੁਭਾਨ ਅੱਲਾ ਕਿਹਾ ਜਾਂਦਾ ਹੈ, ਸਾਡੇ ਲਈ ਤਾਂ ਸਵੇਰ ਤੋਂ ਸ਼ਾਮ ਤੱਕ ਅਸੀਂ ਹਰ ਕੁਦਰਤ ਦਾ ਨਜ਼ਾਰਾ, ਹਰ ਇਨਸਾਨੀ ਜਿਹੜਾ ਹੈ ਇਸ਼ਾਰਾ ਜਾਂ ਹਰ ਚੀਜ਼ 'ਚੋਂ ਹੀ ਸਾਨੂੰ ਵਾਹ ਵਾਹ ਤੋਂ ਬਿਨਾਂ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੀ ਕਾਇਨਾਤ ਦੁਨੀਆ ਵਾਹੋ ਵਾਹੋ ਕਾ ਕੀਆ ਤਮਾਸ਼ਾ ਹੈ, ਤਮਾਸ਼ਾ ਹੈ ਉਸ ਵਾਹਿਗੁਰੂ ਦਾ ਕੀਤਾ ਬਣਾਇਆ ਹੋਇਆ ਇਹ ਸਾਰਾ ਥੀਏਟਰ ਹੈ। ਇਸ ਦੇ ਵਿੱਚ ਹਰ ਕੋਈ ਬਾਜ਼ੀਗਰ ਵਾਂਗ ਬਾਜ਼ੀਆਂ ਪਾਉਂਦਾ ਹੈ, ਨਿਕਲ ਜਾਂਦਾ, ਤਮਾਸ਼ਾ ਹੈ। ਪਰ ਤਮਾਸ਼ਾ ਵੀ ਕਿਆ ਕਮਾਲ ਦਾ ਹੈ, ਵਾਹ ਵਾਹ ਨਹੀਂ। ਲੇਕਿਨ ਕੁਦਰਤ ਚ ਵੀ ਉਹ ਜਲਵਾਗਰ ਹੈ। ਜਦੋਂ ਅਸੀਂ ਕਹਿੰਦੇ ਹਾਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੋ ਇਹ ਫਤਹ ਉਸ ਦੀ ਹੈ। ਔਰ ਅਨਹਿੰਡਰਡ ਸਪਲਾਈ, ਜਦੋਂ ਫਿਰ ਤੁਸੀਂ ਰੱਬ ਦੇ ਹੋ ਜਾਂਦੇ ਹੋ ਉਸ ਸਾਰੇ ਚ ਫਿਰ ਤੁਹਾਡੇ ਸਾਹਮਣੇ ਕਦੇ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ, ਕਮੀ ਨਹੀਂ ਆਉਂਦੀ। ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ, ਕਿਉਂਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਪਹਿਲਾਂ ਉਸ ਵੱਲ ਮੂੰਹ ਕਰਨਾ ਹੋਏਗਾ, ਉਹਨੂੰ ਆਪਣਾ ਆਪਾ ਦੇਣਾ ਹੋਏਗਾ। ਤੇ ਖਾਲਸਾ ਤਾਂ ਹੈ ਹੀ ਵਾਹਿਗੁਰੂ ਦੇ ਲਈ, ਵਾਹਿਗੁਰੂ ਦਾ ਬਣਾਇਆ ਹੋਇਆ। ਇਸ ਲਈ ਜੇ ਵਿਕਟਰੀ ਹੈ ਤਾਂ ਵਾਹਿਗੁਰੂ ਜੀ ਕੀ ਫਤਿਹ ਹੈ, ਕਿਉਂਕਿ ਇਹ ਉਸ ਦੀ ਦੇਣ ਹੈ। ਸੋ ਅਸੀਂ ਸਮਝਦੇ ਹਾਂ ਕਿ ਖਾਲਸੇ ਨੇ ਇਸ ਕਨਸੈਪਟ ਨੂੰ, ਭਾਵੇਂ ਸਾਡੇ ਰਾਜ ਆਂਦਾ ਜਾਂਦਾ ਰਿਹਾ, ਬੰਦਾ ਸਿੰਘ ਬਹਾਦਰ ਦਾ 1710 ਤੋਂ 1715 ਤੱਕ, ਉਸ ਪੀਰੀਅਡ ਦੇ ਵਿੱਚ ਫਿਰ ਪਰਸੀਕਿਊਸ਼ਨ ਦਾ ਦੌਰ, ਫਿਰ ਸਿੱਖ ਮਿਸਲਾਂ ਦਾ ਰਾਜ, ਜਿੱਥੇ ਉਹਨਾਂ ਨੇ ਜਮਨਾ ਤੋਂ ਲੈ ਕੇ ਤੇ ਇੰਡਸ ਤੱਕ ਟੈਰੀਟਰੀ ਫਤਹ ਕਰਕੇ 12 ਮਿਸਲਾਂ ਦੇ ਰੂਪ ਸਥਾਪਿਤ ਕੀਤਾ, ਉਹਨੂੰ ਕੰਸੋਲੀਡੇਟ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਲਗਭਗ 40 ਸਾਲ ਉਹ ਹਯਾਤੀ 'ਚ ਰਹੇ। ਉਹਨਾਂ ਤੋਂ ਬਾਅਦ ਜੋ ਕੁਛ ਫਿਰ ਨਹੀਂ ਕੋਈ ਛੱਡਿਆ, ਸਾਧ ਤੇ ਸੰਤ ਮੀਆਂ, ਜਿਹੜੀ ਫਿਰ ਕਹਿਰ ਦੀ ਤਲਵਾਰ ਗੱਦਾਰੀਆਂ ਦੀ ਔਰ ਟ੍ਰੀਜ਼ਨ ਦੀ ਲਾਹੌਰ ਦਰਬਾਰ 'ਚ ਚੱਲੀ, ਉਸ ਨੇ ਜਿਹੜਾ ਸਫਾਇਆ ਕੀਤਾ। ਪਰ ਉਹ ਵੀ ਜਾਂਦੇ ਜਾਂਦੇ 10 ਸਾਲ ਲਗਭਗ ਲੱਗੇ। ਔਰ 1849 ਦੇ ਵਿੱਚ ਇਹ ਅੰਗਰੇਜ਼ਾਂ ਦੇ ਪੇਟੇ ਪਿਆ। 98 ਸਾਲ ਅਸੀਂ ਉਹਨਾਂ ਦੇ ਖਿਲਾਫ ਜੰਗ ਮਚਾਇਆ ਆਪਣੀ ਸੋਵਰਨਿਟੀ ਨੂੰ ਲੈਣ ਦੇ ਲਈ। ਉਹ ਅਲਟੀਮੇਟਲੀ ਸਾਡੀ ਬੇਈਮਾਨ, ਨਾਕਾਬਲ, ਸਮੇਂ ਦੀ ਹਾਣ ਦੀ ਨਾ ਹੋਣ ਵਾਲੀ ਲੀਡਰਸ਼ਿਪ ਨੇ ਉਹ ਬ੍ਰਾਹਮਣਾਂ ਦੀ ਝੋਲੀ ਪਾ ਦਿੱਤੀ ਸਾਰੀ ਤਾਕਤ। ਔਰ ਨਤੀਜਾ ਪਿਛਲੇ ਲਗਭਗ 79 ਵਰਿਆਂ ਤੋਂ ਅਸੀਂ ਉਸ ਸੋਵਰਨਿਟੀ ਨੂੰ ਵਾਪਸ ਲੈਣ ਲਈ 37 ਸਾਲ ਪੀਸਫੁਲ ਤਰੀਕਿਆਂ ਰਾਹੀਂ 47 ਤੋਂ 84 ਤੱਕ, ਔਰ ਫਿਰ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ, ਟੋਟਲ ਵਾਰ ਦੀ ਡੈਕਲੇਰੇਸ਼ਨ। ਔਰ ਕਿਉਂਕਿ ਪਹਿਲੀ ਸਟੇਜ ਤੇ ਕੋਸ਼ਿਸ਼ ਸੀ ਕਿ ਵੀ ਵਿਦਨ ਦਾ ਸਿਸਟਮ ਫੈਡਰਲ ਸਟਰਕਚਰ ਟਰੂਲੀ ਇੰਪਲੀਮੈਂਟ ਹੋਏ, ਔਰ ਉਸ ਦੇ ਲਈ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਫਾਈਨਲ ਜਿਹੜੀ ਡਿਮਾਂਡ ਸੀ ਧਰਮ ਯੁੱਧ ਮੋਰਚੇ ਦੀ। ਲੇਕਿਨ ਇਹ ਸੰਤਾਂ ਦੇ ਅਲਫਾਜ਼ ਨੇ ਕਿ ਵੀ ਜੇ ਇਹਨਾਂ ਨੇ ਇਹ ਅਨੰਦਪੁਰ ਸਾਹਿਬ ਦਾ ਮਤਾ ਨਾ ਪ੍ਰਵਾਨ ਕੀਤਾ ਤੇ ਇਸ ਦੇ ਉਲਟ ਸਿੱਖਾਂ ਦੇ ਖਿਲਾਫ ਜੰਗ ਦਾ ਐਲਾਨਨਾਮਾ ਕਰਦਿਆਂ ਦਰਬਾਰ ਸਾਹਿਬ 'ਚ ਫੌਜ ਭੇਜੀ ਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ।
ਔਰ ਇਸੇ ਹੀ ਅਸੀਂ ਅੱਗੇ ਐਕਸਪਲੇਨ ਕੀਤਾ ਸੀ ਕਿ ਲਗਭਗ 2 ਸਾਲ ਬਾਅਦ ਜਦੋਂ 26 ਜਨਵਰੀ 1986 ਦਾ ਸਰਬੱਤ ਖਾਲਸਾ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ, ਔਰ ਇਹਨਾਂ 40 ਵਰਿਆਂ ਦਾ ਇਤਿਹਾਸ ਬੜਾ ਗਲੋਰੀਅਸ ਇਤਿਹਾਸ ਹੈ। ਇਹ ਜਿਵੇਂ ਨੈਰੇਟਿਵ ਚ ਅਗੇਨ ਭਾਰਤੀ ਹਕੂਮਤ ਇਸ ਨੂੰ ਕਾਲਾ ਦੌਰ ਕਹਿ ਕੇ ਇਸ ਨੂੰ ਛੁਟਿਆਉਣ ਦੇ ਦੀਆਂ ਕੋਸ਼ਿਸ਼ਾਂ ਚ ਹੁੰਦੀ ਹੈ, ਪਰ ਇਹ ਸਾਡਾ ਸੁਨਹਿਰੀ ਦੌਰ ਹੈ। ਸਾਨੂੰ ਹਮੇਸ਼ਾ ਮਾਣ ਰਹੇਗਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਦੇ ਉੱਤੇ ਮਲਟੀਪਲ ਇੰਨੇ ਕਰੈਕਟਰ ਨੇ ਕਿ ਜਦੋਂ ਮਹਾਰਾਜ ਨੇ ਸਾਨੂੰ ਆਪਣਾ ਰਾਜ ਪਾਕ ਬਖਸ਼ਿਆ ਤੇ ਅਗਲੇ 15-20 ਸਾਲ ਤੱਕ ਕੱਲੇ ਬਹਾਦਰ ਯੋਧੇ ਜਾਂ ਸ਼ਹੀਦ ਦੇ ਉੱਤੇ ਜਿਹੜੀਆਂ ਫਿਲਮਾਂ ਦੀ ਭਰਮਾਰ ਹੋਏਗੀ ਉਹਨਾਂ ਔਰ ਅੱਡ ਕਿਉਂਕਿ ਹੁਣ ਵੀ ਕੁਝ ਨੌਜਵਾਨ ਇਹ ਯਤਨ ਕਰ ਰਹੇ ਨੇ ਉਸ ਇਤਿਹਾਸ ਨੂੰ ਸਾਂਭਣ ਦੀ। ਉਹ ਸਟੋਰੀਜ਼ ਜਿਹੜੀਆਂ ਨੇ ਬਹੁਤ ਸਾਰੀ ਥਾਵਾਂ ਦੇ ਉੱਤੇ ਉਹਨਾਂ ਦੀਆਂ ਜੀਵਨ ਗਾਥਾਵਾਂ ਜਿਹੜੀਆਂ ਨੇ ਉਹ ਸਾਹਮਣੇ ਨੇ। ਔਰ ਸਭ ਤੋਂ ਵੱਡੀ ਗੱਲ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਜਿੱਥੇ ਸਾਡਾ ਜਦੋਂ ਅਸੀਂ ਇਹ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਸਾਰੇ ਪਾਸੇ ਹੋ ਰਹੇ ਨੇ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਪੇਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਕੱਲ੍ਹ ਜਿਹੜਾ ਉੱਥੇ ਵੱਡੇ ਪੈਮਾਨੇ ਦੇ ਉੱਤੇ ਜਿੱਥੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਨਿਸ਼ਾਨ ਸਾਹਿਬ ਨੂੰ ਸੈਲਿਊਟ ਕੀਤਾ ਜਾਏਗਾ 6 ਤੋਂ 7 ਵਜੇ। ਔਰ ਫਿਰ ਜਿਹੜਾ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਔਰ ਵਚਨਬੱਧਤਾ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਜਿੱਥੇ ਹਮੇਸ਼ਾ ਹੀ ਪਿਛਲੇ 40 ਸਾਲਾਂ ਤੋਂ ਸਲਾਮੀ ਦਿੱਤੀ ਜਾਂਦੀ ਹੈ ਔਰ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਇਹ ਸਮਾਗਮ ਹੋਏਗਾ। ਔਰ ਜਿਵੇਂ ਮੈਂ ਦੱਸਿਆ ਸੀ ਕਿ ਕਮਿੰਗ ਸੈਚਰਡੇ ਜਿਹੜਾ ਹੈ ਉਹ ਬ੍ਰਿਟਿਸ਼ ਕੋਲੰਬੀਆ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਉੱਥੇ ਜਿਹੜਾ ਹੈ ਉਹ ਸੈਮੀਨਾਰ ਰੱਖਿਆ ਹੋਇਆ ਬਾਹਰ ਰਾਇਲ ਪੈਲੇਸ ਦੇ ਵਿੱਚ ਹਾਲ ਦੇ ਵਿੱਚ, ਜਿਸ ਦੀ ਐਡ ਵੀ ਚੱਲਦੀ ਹੈ। ਜਿਹੜੇ ਵੀ ਸਰੀ ਔਰ ਉਸ ਦੀ ਸਰਾਊਂਡਿੰਗਸ ਨੇ ਉਹ ਉੱਥੇ ਜ਼ਰੂਰ ਪਾਰਟਿਸਿਪੇਟ ਕਰਨ। ਅੱਜ ਹੀ ਸਾਨੂੰ ਜਰਮਨੀ ਤੋਂ ਸਾਡੇ ਵੀਰ ਗੁਰਮੀਤ ਸਿੰਘ ਹੋਰਾਂ ਨੇ ਇਨਫੋਰਮ ਕੀਤਾ ਕਿ ਬਰਸਲਸ ਦੇ ਵਿੱਚ ਜਿਹੜਾ ਉਹ ਇੱਕ ਵੱਡਾ 2 ਘੰਟੇ ਦੀ ਇਨਸਾਫ ਰੈਲੀ ਔਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਬਰਸਲਸ 'ਚ ਔਰ ਉਹ ਇੱਕ ਬੜਾ ਸ਼ਾਨਦਾਰ ਪ੍ਰੋਗਰਾਮ ਹੋਏਗਾ। ਉਹਦਾ ਜਦੋਂ ਸਾਨੂੰ ਪ੍ਰੋਪਰ ਲਿੰਕ ਮਿਲ ਜਾਂਦਾ ਤੇ ਅਸੀਂ TV 84 ਦੇ ਪਲੇਟਫਾਰਮ ਤੇ ਚਲਾਵਾਂਗੇ। ਬਾਕੀ ਅਸੀਂ ਡਿਸਕਸ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਤੇ ਇਸ ਪ੍ਰਥਾਏ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਵਾਰਾ ਕਮੇਟੀ, ਅਕਾਲੀ ਦਲ ਪੰਚ ਪ੍ਰਧਾਨੀ ਦੂਸਰੀਆਂ ਧਿਰਾਂ ਸਾਂਝੇ ਤੌਰ ਦੇ ਉੱਤੇ ਉਸ ਨੂੰ ਸੈਲੀਬ੍ਰੇਟ ਕਰਨਗੀਆਂ। ਇਸੇ ਤਰ੍ਹਾਂ ਗੁਰਦੁਆਰਾ ਗਲੈਨਰਾਕ ਨਿਊ ਜਰਸੀ ਦੇ ਵਿੱਚ ਵੀ। ਔਰ ਇਹ ਇੰਨੇ ਪ੍ਰੋਗਰਾਮ ਇਸ ਵਾਰ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋ ਰਹੇ ਨੇ ਕਿ ਉਹਨਾਂ ਦਾ ਵੇਰਵਾ ਅਸੀਂ ਜੇ ਦੇਣ ਲੱਗੀਏ ਤਾਂ ਫਿਰ ਕਾਫੀ ਵਕਤ ਲੱਗੇਗਾ। ਇਹ ਮੁੱਖ ਤੌਰ ਦੇ ਉੱਤੇ ਜਿਨ੍ਹਾਂ ਵੱਲੋਂ ਸਾਨੂੰ ਡਾਇਰੈਕਟਲੀ ਇਨਫੋਰਮ ਕੀਤਾ ਜਾਂਦਾ ਅਸੀਂ ਉਸ ਨੂੰ ਮੈਂਸ਼ਨ ਕਰਦੇ। ਸੋ ਇੱਥੇ ਜਿੱਥੇ ਯੋਧਿਆਂ ਨੂੰ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ, ਉਹਨਾਂ ਨੂੰ ਯਾਦ ਕੀਤਾ ਜਾਏਗਾ। ਉੱਥੇ ਬਹੁਤ ਸਾਰੇ ਨੇ ਜਿਨ੍ਹਾਂ ਦੀਆਂ ਕਹਾਣੀਆਂ ਪਬਲਿਕ ਡੋਮੇਨ ਦੇ ਵਿੱਚ ਨੇ, ਪੰਥਕ ਹਲਕਿਆਂ 'ਚ ਨੇ, ਉਹਨਾਂ ਦੀ ਯਾਦ ਸਮਾਗਮ ਹੁੰਦੇ ਨੇ। ਪਰ ਅਕਸਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਅਰਲਿੰਗਟਨ ਸੈਮੇਟਰੀ ਹੈ ਜਿਹੜੇ ਅਮਰੀਕਨ ਫੌਜ ਦੇ ਵਿੱਚ ਵੀਅਤਨਾਮ ਵਾਰ, ਕੋਰੀਅਨ ਵਾਰ, ਸੈਕੰਡ ਵਰਲਡ ਵਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਬਰਾਂ ਨੇ, ਲੰਬੀ ਚੌੜੀ ਮੀਲਾਂ ਤੱਕ ਫੈਲੀ ਹੋਈ। ਔਰ ਜਦੋਂ ਵੈਟਰਨ ਡੇ ਹੁੰਦਾ ਹੈ ਜਾਂ ਅਮਰੀਕਾ ਦਾ ਕੋਈ ਖਾਸ ਦਿਨ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਦੂਜਾ, ਅਮਰੀਕਨ ਪ੍ਰੈਜ਼ੀਡੈਂਟ ਉੱਥੇ ਅਰਲਿੰਗਟਨ ਸੈਮੇਟਰੀ 'ਚ ਜਾ ਕੇ ਇੱਕ ਕਬਰ ਦੇ ਉੱਤੇ ਜਿਹੜਾ ਉਹ ਰੀਤ ਰੱਖਦਾ ਫੁੱਲਾਂ ਦੀ, ਜਿਹੜਾ ਉਹ ਪੂਰੇ ਗੋਲ ਉਹਨੂੰ ਰੀਤ ਕਹਿੰਦੇ ਨੇ, ਫੁੱਲ ਮਾਲਾ ਤੁਸੀਂ ਉਹਨੂੰ ਕਹਿ ਸਕਦੇ। ਔਰ ਉਹ ਜਿਹੜੀ ਕਬਰ ਹੁੰਦੀ ਹੈ ਉਹਦੇ ਉੱਤੇ ਲਿਖਿਆ ਹੋਇਆ ਹੈ ਕਿ ਵੀ ਟੂਮ ਆਫ ਐਨ ਅਨਨੋਨ ਸੋਲਜਰ। ਇੱਕ ਉਹ ਨੇ ਜਿਨ੍ਹਾਂ ਦੀ ਪਛਾਣ ਹੋਈ, ਜਿਨ੍ਹਾਂ ਨੂੰ ਮਾਣ ਮਿਲਿਆ, ਜਿਨ੍ਹਾਂ ਦੀ ਯਾਦ 'ਚ ਅਸੀਂ ਸ਼ਹੀਦੀ ਸਮਾਗਮ ਵੀ ਕਰਦੇ ਹਾਂ। ਪਰ ਇਸ ਸੰਘਰਸ਼ ਦੇ ਵਿੱਚ ਉਹ ਕੋਈ ਯੋਧਾ, ਕੋਈ ਸਿੰਘ, ਕੋਈ ਸਿੰਘਣੀ ਜਿਹੜੀ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਉਸ ਨੂੰ ਅਣਪਛਾਤੀ ਲਾਸ਼ ਬਣਾਇਆ ਗਿਆ, ਕਿਸ ਸਿਵੇ 'ਚ ਸਾੜਿਆ ਗਿਆ, ਕਿਸ ਨਹਿਰ ਦੇ ਵਿੱਚ ਰੋੜਿਆ ਗਿਆ, ਕਿਸ ਥਾਂ ਦੇ ਉੱਤੇ ਗਾਇਬ
ਕਰ ਦਿੱਤਾ ਗਿਆ, ਕਿੱਥੇ ਇੰਟਰੋਗੇਸ਼ਨ ਸੈਂਟਰ 'ਚ ਟਾਰਚਰ 'ਚ ਹੀ ਮਾਰ ਦਿੱਤਾ ਗਿਆ। ਔਰ ਉਹ ਜਿਹੜਾ ਦਿਲ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ, ਕੌਮੀ ਆਜ਼ਾਦੀ ਦਾ ਸੰਕਲਪ ਲੈ ਕੇ ਤੁਰੇ ਸੀ, ਅਸੀਂ ਇਸ ਫਾਰਮੈਟ ਤੋਂ ਜਿਹੜਾ ਸ਼ਹੀਦਾਂ ਦੀ ਯਾਦ ਨੂੰ ਨਾ ਸਿਰਫ ਸਮਰਪਣ ਤੱਕ ਸਾਡਾ ਇਹ ਪਲੇਟਫਾਰਮ ਹੈ, ਪਿਛਲੇ ਲਗਭਗ 14 ਸਾਲਾਂ ਤੋਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ ਲਈ ਨੈਰੇਟਿਵ ਸਿਰਜਣ ਦਾ ਵੀ ਜਿਹੜਾ ਸਾਨੂੰ ਗੁਰੂ ਨੇ ਜਿਹੜਾ ਉਹ ਬਲ ਬਖਸ਼ਿਆ, ਅਸੀਂ ਇਸ ਪਾਸੇ ਜਿਹੜੀ ਹੈ ਪੇਸ਼ਕਦਮੀ ਕਰਦੇ ਹਾਂ। ਅੱਛਾ। ਤੇ ਅਸੀਂ ਉਸ ਅਨਨੋਨ ਸੋਲਜਰ ਖਾਲਿਸਤਾਨ ਦੀ ਇਸ ਜੰਗ ਦਾ ਉਸ ਨੂੰ ਸਜਦਾ ਕਰਦੇ ਹਾਂ। ਬਿਲਕੁਲ। ਔਰ ਇਹ ਪ੍ਰੋਗਰਾਮ ਅਸੀਂ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਪਰ ਉਸ ਦੇ ਨਾਲ ਨਾਲ ਇਸ ਵਚਨਬੱਧਤਾ ਨੂੰ ਵੀ ਦੁਹਰਾਉਂਦੇ ਕਿ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਐਗਜ਼ਿਸਟ ਕਰਦਾ ਹੈ, ਉਸ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਹੈ। ਔਰ ਇਹ ਲਿਬਰੇਸ਼ਨ ਤੱਕ ਇਹ ਜੰਗ ਜਾਰੀ ਰਹੇਗੀ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166194984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।